ਲక్ష్మణ ਸਿੰਘ ਸਾਡੇ ਪਿੰਡ ਦਾ ਸੀ। ਅਸੀਂ ਉਹਨੂੰ ਤਾਇਆ ਜੀ ਆਂਦੇ ਹੁੰਦੇ ਸਾਂ। ਜਦੋਂ ਤਰੀਕ ਉਹਨਾਂ ਨੇ ਚਲਾਈ, ਮੰਤਾ ਨੇ ਇਹ ਗੱਲ ਆਖੀ ਕਿ ਇਹਨੇ ਕੀ ਕਰ ਲੈਣਾ ਹੈ। ਤਰੀਕ ਚੱਲਦੀ ਰਹੀ, ਜੋ ਮਾਲੂਮ ਆਇਆ ਵੀ ਇਹ ਤੇ ਕਾਮਯਾਬ ਹੋਣ ਡਿਆ ਵਾ। ਉਹਨੇ ਆਖਿਆ ਚੌਥਾ ਹਿੱਸਾ ਲਈ ਜਾ ਤੇ ਆਪਣੇ ਘਰ ਜਾ ਕੇ ਬਹਿ ਜਾ, ਤੇਰੇ ਘਰ ਆ ਜਾ ਕਰਨਗੇ ਚੌਥਾ ਹਿੱਸਾ ਦਰਬਾਰ ਦਾ। ਉਹਨੇ ਆਖਿਆ ਮੈਨੂੰ ਚੌਥਾ ਹਿੱਸਾ ਨਹੀਂ ਚਾਹੀਦਾ, ਮੈਂ ਆਪਣੀ ਗੱਦੀ ਲੈਣੀ ਆ, ਸਾਡੀ ਗੱਦੀ ਆ, ਤੁਸੀਂ ਇੱਥੇ ਕੁਛ ਨਹੀਂ ਲੱਗਦੇ, ਤੁਸੀਂ ਤੇ ਅਫਗਾਨਿਸਤਾਨ ਦੇ ਮਨਕ ਜੇ ਹਿੰਦੂ। ਹਾਂ ਮੰਨਦੇ ਹਿੰਦੂ ਸਨ ਬਿਲਕੁਲ। ਫਿਰ ਉਹਨਾਂ ਇਹ ਗੱਲ ਆਖੀ, ਜਿਹੜੇ ਹੋਰ ਤਾਰੀਖ ਵੱਧ ਗਈ, ਫਿਰ ਉਹਨਾਂ ਆਖਿਆ ਜਾ ਤੈਨੂੰ ਤੀਸਰਾ ਹਿੱਸਾ ਦਿਆਂਗੇ ਤੇ ਜਾਣ ਦੇ। ਉਹਨੇ ਆਖਿਆ ਗੱਦੀ ਲੈਣੀ ਆ। ਫਿਰ ਤਾਰੀਖ ਵੱਧਦੀ ਗਈ। ਫਿਰ ਉਹਨਾਂ ਆਖਿਆ ਜਾ ਅੱਧੋ ਅੱਧੀ ਤੈਨੂੰ ਦੇ ਜਾਵਾਂਗੇ ਤੇ ਜਾ ਅਜੇ ਵੀ ਬਹਿਦਾ, ਸਾਨੂੰ ਵੀ ਟਿਕਿਆ ਰਹਿਣ ਦੇ। ਉਹਨੇ ਆਖਿਆ ਗੱਦੀ ਲੈਣੀ ਆ। ਫਿਰ ਜਿੱਦਣ ਆਖਰੀ ਤਾਰੀਖ ਆਈ ਆ, ਉਸ ਦਿਨ ਇਨਕਲਾਬ ਬੋਲਿਆ ਬੇਬਹਾਰ ਸਿੰਘਾਂ ਨੇ ਬੋਲ ਗਿਆ ਤੇ ਉਹਨਾਂ ਫਿਰ ਸਾਰੇ ਰਾਹ ਜਿਹੜੇ ਡੱਕ ਦਿੱਤੇ। ਇਹਨਾਂ ਨੇ ਫਿਰ ਪਿੰਡਾਂ ਨੂੰ ਵਾਪਸ ਪੈ ਕੇ ਕੁਹਾੜੇ ਆਰੇ ਖੜ ਕੇ ਵੱਢ ਕੇ ਕਿੱਲੇ ਠੋਕ ਕੇ ਰੱਸੇ ਪਾ ਕੇ ਫਿਰ ਇਹ ਨਹਿਰ ਲੰਘੇ ਨੇ। ਉਹ ਖਾਨ ਉਸ ਵਾਲੀ ਚੰਦਰਕੋਟ ਵਾਲੀ। ਹਾਂਜੀ, ਫਿਰ ਨਹਿਰ ਲੰਘ ਕੇ ਤੇ ਜਿਹੜੇ ਗੁਰਦੁਆਰੇ ਦੇ ਵਿੱਚ ਜਾ ਕੇ ਸਾਰੇ ਸਿੱਖ ਗੁਰਦੁਆਰੇ ਚ ਹੋ ਗਏ। ਉਹਨਾਂ ਫਿਰ ਬ੍ਰੇਨਗੰਜਾਂ ਨੇ ਸਾਰੇ ਭੁੰਨ ਦਿੱਤੇ। ਲక్ష్మణ ਸਿੰਘ ਜਿਹੜਾ ਇਹ ਕਰੀਬ ਸੀ ਗੱਦੀ ਦੇ, ਇਹ ਗੱਦੀ ਦੀ ਗ੍ਰੰਥ ਦੀ ਗੱਦੀ ਦੇ ਥੱਲੇ ਵੜ ਗਿਆ, ਉਹਨੇ ਜਿੰਦਾ ਫੜ ਲਿਆ। ਜਿਹੜੇ ਜਿੰਦਾ ਫੜ ਲਿਆ ਤੇ ਫਿਰ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਆਖਣ ਲੱਗੇ ਵੀ ਹੁਣ ਗੱਲ ਕਰ, ਤੈਨੂੰ ਅਸੀਂ ਬੜੀ ਲੱਸ ਦੇ ਰਹੇ, ਤੂੰ ਕੋਈ ਨਹੀਂ ਮੰਨਿਆ, ਹੁਣ ਹੀ ਮੰਨ ਜਾ। ਉਹਨੇ ਆਖਿਆ ਗੱਦੀ ਲੈਣੀ, ਹੁਣ ਆਜ਼ਾਦ ਕਰਾਉਣਾ ਹੈ ਗੁਰਦੁਆਰਾ ਵੀ, ਛੱਡੋ ਇਹਨੂੰ ਸਾਡੇ ਨੇ ਆਜ਼ਾਦ ਕਰਾਉਣਾ ਹੀ, ਗੱਦੀ ਲੈਣੀ। ਹਾਂ, ਉਹਨੇ ਫਿਰ ਜਾ ਕੇ ਜੰਡ ਦੇ ਨਾਲ ਐਰੋ ਹੱਥ ਲਵਾ ਕੇ ਕਿੱਲ ਲਵਾਏ, ਪੈਰਾਂ 'ਚ ਕਿੱਲ ਲਾ ਕੇ ਉਹਨਾਂ ਕਿਹਾ ਅਜੇ ਵੀ ਮੰਨ ਜਾ, ਸਹਿਣ ਕਰ ਦੇ। ਉਹਨੇ ਕਿਹਾ ਨਹੀਂ, ਮੈਂ ਆਪਣਾ ਗੱਦੀ ਲੈਣੀ ਆ, ਗੁਰਦੁਆਰਾ ਸਾਡਾ, ਮੈਂ ਆਜ਼ਾਦੀ ਲੈਣੀ। ਆਜ਼ਾਦੀ ਲੈਣੀ, ਇਹਨੂੰ ਛੱਡੋ। ਹਾਂਜੀ। ਉਹਦਾ ਫਿਰ ਉਹਨੂੰ ਪੱਛ ਲਾ ਕੇ ਲੂਣ ਲਾਇਆ। ਉਹਨਾਂ ਕਿਹਾ ਹੁਣ ਵੀ ਮੰਨ ਜਾ, ਅਜੇ ਵੀ ਸਹਿਣ। ਜ਼ਖਮਾਂ ਤੇ ਲੂਣ ਲਾਇਆ, ਲੂਣ ਲਾਇਆ। ਫਿਰ ਨਹੀਂ ਮੰਨਿਆ। ਫਿਰ ਉਹਨਾਂ ਮਿੱਟੀ ਦਾ ਤੇਲ ਸੁੱਟ ਕੇ ਤੇ ਅੱਗ ਲਾਤੀ। ਜਿੰਦੇ ਨੂੰ ਹੈ ਪੁੱਠਾ ਲਮਕਾ ਕਹਿੰਦੇ ਨੇ। ਨਹੀਂ, ਹਾਂ ਸਿੱਧਾ ਉਹ ਜਾਣ ਦਾ ਦਰਖਤ ਅਜੇ ਵੀ ਉਦੋਂ ਹੀ ਖਲੋਤਾ ਦੇ ਅੰਦਰ ਜਨਮ ਸਥਾਨ। ਹਾਂਜੀ। ਹੋਰ ਇਹ ਆ ਸਾਡੇ ਪਿੰਡ ਦਾ ਬਾਬਾ ਜੀ ਲక్ష్మణ ਸਿੰਘ ਹੋਰ ਜਿਹੜੇ ਹੋਏ ਨੇ, ਰੰਧਾਵਾ ਹੈ। ਇਹ ਰੰਧਾਵਾ ਸੀ ਜਾਤ ਦਾ? ਰੰਧਾਵਾ ਜਾਤ ਦਾ ਹੈ, ਪਿਓ ਦੇ ਨਾਲ ਹੈਗਾ ਵਾ। ਅੱਗੇ ਤੁਸੀਂ ਬਗੈਰ ਕੈਮਰੇ ਸਾਨੂੰ ਦੱਸਿਆ ਵੀ ਨਾ। ਊਧਮ ਸਿੰਘ ਦਾ ਭਤੀਜਾ ਹੈ, ਨੰਬਰਦਾਰਾਂ ਤੋਂ। ਹਾਂ ਬਾਬਾ ਜੀ ਕੇ ਨਾਮ ਦੱਸਣੇ ਉਹਦੇ ਪਿਓ ਦਾ ਜੈਨ ਚੋਂ ਨਿਕਲ ਗਿਆ। ਸਰਦਾਰ ਲక్ష్మణ ਸਿੰਘ ਦੇ ਨਾਲ ਵਾਲਦ ਦਾ ਨਾਮ ਸਾਨੂੰ ਦੱਸਿਆ ਠਾਕਰ ਸਿੰਘ। ਹਾਂਜੀ, ਠਾਕਰ ਸਿੰਘ ਦੇ ਵਾਲਦ ਦੇ ਨਾਂ ਸੀ ਠਾਕਰ ਸਿੰਘ। ਠਾਕਰ ਸਿੰਘ, ਹਾਂਜੀ। ਛੋਟਾ ਹੈਗਾ ਸੀ ਊਧਮ ਸਿੰਘ। ਅੱਛਾ, ਇਹਦਾ ਬਾਪੂ ਜਿਹੜਾ ਵੱਡਾ ਸੀ, ਊਧਮ ਸਿੰਘ ਛੋਟਾ ਸੀ ਉਦੋਂ, ਹੈ ਉਹਦਾ ਚਾਚਾ ਸੀ। ਮੇਰਾ ਰਹਿਮਤ ਅਲੀਆ ਵਲਦ ਨੱਥਾ ਕੌਮ ਉੱਪਰ ਚਾਰ ਅਸੀਂ ਭਾਈਆਂ, ਅਬਦੁਲ ਮੁਖਤਾਰ ਅਹਿਮਦ, ਹੁਸੈਨ ਬਖਸ਼, ਰਹਿਮਤ ਅਲੀ, ਅਬਦੁਲ ਸਤਾਰ। ਅੱਛਾ ਬਜ਼ੁਰਗੋ, ਹੋਰ ਸਿੱਖ ਜਿਹੜੇ ਹਨ ਉਹਨਾਂ ਕੋਲ ਨਾਂ ਚੇਤੇ ਹੋਣਾ ਇੱਥੇ ਪਿੰਡ ਵਾਲਿਆਂ ਦੇ? 500 ਦਾ ਪੁੱਛ ਲਾ, ਦੱਸੋ ਨਾ ਤੁਸੀਂ। ਤੁਹਾਨੂੰ ਜਿਹਦਾ ਦੇ ਵਿੱਚੋਂ ਹੈਗਾ ਸੀ ਊਧਮ ਸਿੰਘ ਦਾ ਪੁੱਤ ਜਵੰਤ ਸਿੰਘ, ਤਾਰਾ ਸਿੰਘ, ਊਧਮ ਸਿੰਘ, ਭਾਨ ਸਿੰਘ, ਇਹ ਉਹਦੇ ਚਾਚੇ ਦੇ ਪੁੱਤ ਨੇ। ਸਰਦਾਰ ਲక్ష్మణ ਸਿੰਘ ਦੇ? ਹਾਂ, ਚਾਚੇ ਦੇ ਪੁੱਤ, ਸਰਦਾਰ ਲక్ష్మణ ਸਿੰਘ ਦੇ ਚਾਚੇ ਦੇ ਪੁੱਤ। ਅੱਛਾ ਅੱਛਾ। ਹੋਰ ਇਹ ਆ ਵੀ ਇਹਨਾਂ ਦੇ ਗੁਆਂਢ ਹੈਗਾ ਸੀ ਦਿਆਲ ਸਿੰਘ, ਇਹਨਾਂ ਦੇ ਗੁਆਂਢ ਹੈਗਾ ਸੀ ਕਰਤਾਰ ਸਿੰਘ, ਇਹਨਾਂ ਦੇ ਗੁਆਂਢ ਹੈਗਾ ਸੀ ਹਰਨਾਮ ਸਿੰਘ। ਸਾਰਿਆਂ ਦੇ ਨਾਂ ਯਾਦ ਹੈ ਜਿੰਨੇ ਪਿੰਡ ਦੇ ਵਿੱਚ ਆ, ਕਿਹਦਾ ਨਹੀਂ ਹੈ। ਬਾਕੀ ਬਾਬਾ ਜੀ ਇਹਨਾਂ ਦਾ ਘਰ ਕਿੱਥੇ ਕਰਦੇ ਸਨ? ਇਹਨਾਂ ਦਾ ਘਰ ਹੈਗਾ ਵਾ ਗੁਰਦੁਆਰੇ ਨੂੰ ਸਾਹਮਣਾ, ਜਿਹੜਾ ਜੰਡ ਵਾਲਾ ਥਾਂ ਸੀ, ਉੱਥੇ ਆਪਣੇ ਮਜ਼ਹਬ ਦੀ ਤਾਲੀਮ ਦਿੰਦਾ ਸੀ ਤੇ ਘਰ ਅਗਲੇ ਬੰਨੇ ਹੀ ਇਹਦਾ। ਅੱਛਾ, ਜੰਡ ਵਾਲਾ ਘਰ ਉਹਨੂੰ ਕਹਿੰਦੇ ਸੀ। ਉਹ ਸਰਦਾਰ ਲక్ష్మణ ਸਿੰਘ ਦਾ? ਹਾਂ, ਉੱਥੇ ਤਾਲੀਮ ਦਿੰਦੇ ਸੀ। ਘਰ ਇਹਦਾ ਅਗਲੇ ਬੰਨੇ ਸੀ। ਅੱਛਾ, ਨਾਲ ਹੀ ਸੀ। ਮੋਹਨ ਸਿੰਘ ਉਹਦੇ ਘਰ ਵਿੱਚ ਮੋਹਨ ਸਿੰਘ ਨੇ ਹੱਥੀ ਪਾਈ ਸੀ। ਮੋਹਨ ਸਿੰਘ ਖੱਤਰੀ ਸੀ ਕੋਈ?
ਕਿ ਮੋਹਨ ਸਿੰਘ ਸਿੱਖ ਸੀ ਉਹ। ਅੱਛਾ, ਉਹਨੇ ਦੁਕਾਨ ਬਣਾਈ ਹੋਈ। ਉਹਨੇ ਦੁਕਾਨ ਪਾਈ ਪਰਚੂਨ ਦੀ। ਅੱਛਾ ਅੱਛਾ। ਤੇ ਬਾਬਾ ਜੀ ਗੁਰਦੁਆਰਾ ਕਿਹੜੀ ਜਗ੍ਹਾ ਤੇ? ਗੁਰਦੁਆਰਾ ਜਿੱਥੇ ਜਿੱਥੇ ਜਗ੍ਹਾ ਸਾਹਮਣੇ ਗੁਰਦੁਆਰਾ ਸਕੂਲ ਪਹਿਲਾ ਸਕੂਲ ਆ ਤੇ ਪਹਿਲੇ ਨੰਬਰ ਚ 3 ਨੰਬਰ ਚ ਗੁਰਦੁਆਰਾ ਹੈ, 4 ਨੰਬਰ ਚ ਸਕੂਲ ਹੈ। ਇਹ ਗਲੀ ਦਾ ਨੰਬਰ ਦੱਸਦੇ ਪਏ? ਨਹੀਂ, ਮਰਬਾ ਨੰਬਰ। ਅੱਛਾ, ਮੁਰੱਬਾ ਨੰਬਰ। ਆ 4 ਨੰਬਰ ਜਿਹੜਾ ਹੀ ਨਾ ਪੈਲੀ ਦਾ, ਇਹ 3 ਨੰਬਰ ਇਹਦੇ ਚ ਗੁਰਦੁਆਰਾ ਸੀ, 4 ਨੰਬਰ ਸਕੂਲ ਸੀ ਤੇ 5 ਨੰਬਰ ਚ ਆਬਾਦੀ ਸੀ ਅੱਛਾ ਆਮ ਲੋਕਾਂ ਦੀ। ਤੇ ਗੁਰਦੁਆਰਾ ਪੱਕਾ ਹੋਣਾ ਬਾਬਾ? ਗੁਰਦੁਆਰਾ ਪੱਕਾ, ਜੰਜ ਘਰ ਪੱਕਾ, ਡਿੱਗੀ ਵਿੱਚ ਪਾਣੀ ਵਾਲੀ, ਖੂਹ ਵਿੱਚ। ਖੂਹ ਵੀ ਗੁਰਦੁਆਰਾ ਵਿੱਚ ਸੀ? ਹਾਂ। ਅੱਛਾ ਬਾਬਾ ਜੀ, ਉਹ ਰਾਤਲ ਬਦਲ ਕਿਵੇਂ ਦੇ ਸੀ ਮੁਸਲਮਾਨਾਂ ਨਾਲ ਸਰਦਾਰ ਲక్ష్మణ ਸਿੰਘ? ਸਾਡੇ ਦਾ ਬਹੁਤ ਚੰਗਾ ਵਰਤਦਾ ਸੀ, ਬਹੁਤਾ ਚੰਗਾ ਵਰਤਦਾ ਸੀ। ਅੱਛਾ। ਹਾਂ, ਸਾਡੀ ਹਕੂਮਤ ਜਿਹੜੀ ਹੈ ਨਾ, ਸਾਡੀ ਪਾਕਿਸਤਾਨ ਦੀ, ਇੰਨੀ ਕਾ ਲੈ ਕੇ ਆਵਾਮ ਵਾਸਤੇ ਬਹੁਤ ਭਲਾਈ ਸੋਚਦੇ, ਬੜਾ ਤਾਮਨ ਕਰਦੇ। ਸਾਡੀ ਹਕੂਮਤ ਜਿਹੜੀ ਹੈ ਆਵਾਮ ਨਾਲ ਬਹੁਤ ਤਾਮਨ ਕਰਦੀ, ਬਹੁਤ। ਅੱਛਾ ਬਾਬਾ ਜੀ, ਸਰਦਾਰ ਲక్ష్మణ ਸਿੰਘ ਦੀ ਪਹਿਲੀ ਵੀ ਹੈ ਸੀ? ਹਾਂਜੀ, ਇਹਦੀ ਪੈਲੀ ਹੈ ਕਿੱਧਰਲੇ ਪਾਸੇ? ਕੋਈ ਇਹ ਨਹੀਂ ਮੈਨੂੰ ਅੱਛਾ, ਕੋਈ ਇਹਨਾਂ ਦਾ ਖੂਹ ਹੋਵੇ ਮਸ਼ਹੂਰ ਕੋ ਨਾਂ? ਨਹੀਂ, ਉਹ ਇਹ ਆ ਵੀ ਉਹਦਾ ਤੇ ਲਾ ਦਿਆ, ਨਹੀਂ ਤੇ ਫਿਰ ਊਧਮ ਸਿੰਘ ਕੋਲ ਹੀ ਚਲੇ ਜਾਣੀ ਸੀ। ਅੱਛਾ ਅੱਛਾ। ਸਰਦਾਰ ਲక్ష్మణ ਸਿੰਘ ਦੇ ਕੋਈ ਨਹੀਂ ਹਾਲਾਤ? ਹਾਲਾਤ ਕੋਈ ਅੱਛਾ ਅੱਛਾ। ਤੇ ਇਹਦੇ ਭਰਾ ਹੋਇਆ ਸੀ? ਨਹੀਂ, ਭਰਾ ਵੀ ਕੋਈ ਕੱਲਾ ਸੀ? ਠਾਕਰ ਸਿੰਘ ਦਾ ਮੁੰਡਾ ਕੱਲਾ ਹੀ ਸੀ? ਹੈ ਠਾਕਰ ਸਿੰਘ। ਅੱਛਾ। ਤੇ ਦੂਸਰਾ ਜਿਹੜਾ ਤੁਸੀਂ ਊਧਮ ਸਿੰਘ ਦੱਸਿਆ, ਉਹਦੀ ਔਲਾਦ ਹੈ ਸੀ? ਉਹਦੀ ਔਲਾਦ ਵੱਡਾ ਜਵਾਨ ਸਿੰਘ ਛੋਟਾ, ਤਾਰਾ ਸਿੰਘ ਛੋਟਾ, ਊਧਮ ਸਿੰਘ ਛੋਟਾ, ਭਾਨ ਸਿੰਘ। ਅੱਛਾ। ਤੇ ਬਾਬਾ ਜੀ, ਇਹ ਜਿਹੜਾ ਸਕੂਲ ਹੈ ਜਿਹੜਾ, ਜਾਂ ਹੋਰ ਕੋਈ ਸਕੂਲ 47 ਤੋਂ ਪਹਿਲਾਂ ਹੈ ਸੀ ਪਿੰਡ 'ਚ ਸਕੂਲ? ਨਹੀਂ, ਇਹ ਸੀ ਸਕੂਲ ਸਾਡੇ ਪ੍ਰਾਇਮਰੀ। ਨਹੀਂ, ਮਤਲਬ ਸਕੂਲ ਹੈਗਾ ਸੀ ਨਾ ਉਂਝ? ਹੈਗਾ ਸੀ ਸਕੂਲ। ਇਹ ਸਕੂਲ ਜਿਹੜਾ ਪਿੱਛੇ? ਨਹੀਂ, ਉਹ ਅੱਛਾ, ਅੰਦਰ ਉਹ ਪਹਿਲਾਂ ਦਾ ਹੈ? 47 ਤੋਂ ਪਹਿਲਾਂ? 47 ਤੋਂ ਪਹਿਲਾਂ ਸਕੂਲ ਹੈ ਪ੍ਰਾਇਮਰੀ। ਅੱਛਾ ਅੱਛਾ। ਤੇ ਇੱਥੇ ਹੁਣ ਇੱਥੇ ਹਾਈ ਵੀ ਹੋ ਗਿਆ। ਹਾਂਜੀ ਹਾਂਜੀ। ਮਿਡਲ ਵੀ ਆ ਬੱਚਿਆਂ ਦਾ ਹਾਈ ਆ ਤੇ ਪ੍ਰਾਇਮਰੀ। ਬਾਬਾ ਜੀ, ਇੱਥੇ ਇਹ ਸਕੂਲ ਦੇ ਵਿੱਚ ਜਿਹੜੇ ਮਾਸਟਰ ਪੜ੍ਹਾਉਂਦੇ ਹਨ ਮੁਸਲਮਾਨ ਕਿ ਸਿੱਖ ਸਨ? ਰਾਜਾ ਇਹਦੇ ਵਿੱਚ ਹੈਗਾ ਹੀ ਕ੍ਰਿਸ਼ਨ ਚੰਦ ਮਾਸਟਰ, ਹਿੰਦੂ ਸੀ? ਹਿੰਦੂ, ਸਾਰੀ ਜ਼ਿੰਦਗੀ ਇੱਥੇ ਹੀ ਰਿਹਾ ਉਹ। ਕ੍ਰਿਸ਼ਨ ਸਿੰਘ ਹਿੰਦੂ, ਇੱਥੇ ਹੀ ਉਹਨੇ ਸਾਰੀ ਜ਼ਿੰਦਗੀ ਇੱਥੇ ਹੀ ਸਰਵਿਸ ਪੂਰੀ ਕੀਤੀ ਇਸ ਸਕੂਲ ਵਿੱਚ। ਸਾਰੇ ਪਿੰਡ ਦੇ ਬੱਚੇ ਪੜ੍ਹਦੇ ਕਿ ਲਾਮਾ ਵੀ ਆਉਂਦੇ ਹਨ? ਸਾਡੇ ਪਿੰਡ ਦੇ ਸਾਰੇ, ਕਰੀ ਵਾਲੇ ਦੇ ਸਾਰੇ, ਮੂਰਾਂ ਦੇ ਸਾਰੇ, ਟਵਾਣੇ ਦੇ ਸਾਰੇ ਬੱਚੇ ਇੱਥੇ ਆਣ ਕੇ 4 ਪਿੰਡਾਂ ਦੀ ਤਾਲੀਮ ਹਾਸਲ ਕਰਦੇ ਸੀ ਧਾਰੋਵਾਲੀ ਦੇ ਵਿੱਚ। ਅੱਛਾ ਬਾਬਾ, ਧਾਰੋਵਾਲੀ ਦਾ ਜ਼ਿਲ੍ਹਾ ਪਹਿਲਾਂ ਕਿਹੜਾ ਸੀ? ਪਹਿਲਾਂ ਜ਼ਿਲ੍ਹਾ ਸ਼ੇਖੂਪੁਰਾ ਸੀ। ਤਹਿਸੀਲ ਵੀ ਸ਼ੇਖੂਪੁਰਾ। ਅੱਛਾ, ਤਹਿਸੀਲ ਉਹ ਜ਼ਿਲ੍ਹਾ ਸ਼ੇਖੂਪੁਰਾ ਸੀ। ਅੱਛਾ, ਬਾਅਦ ਫਿਰ ਹੋਇਆ ਤਹਿਸੀਲ ਸ਼ਾਹਕੋਟ ਤੇ ਜ਼ਿਲ੍ਹਾ ਨੰਬਰ। ਅੱਛਾ ਅੱਛਾ। ਬਾਬਾ ਜੀ ਦੇ ਨਾਲ ਪਿੰਡ ਹੋਰ ਕਿਹੜੇ ਨੇ? ਇਹਦੇ ਨਾਲ ਹੈਗਾ ਵਾ ਟਵਾਣਾ ਚੱਕ, ਕਰੀਵਾਲਾ, ਮੂਲ, ਫੁਕਾਰੀਵਾਲ, ਸਠਿਆਲੀ। ਅੱਛਾ ਬਾਬਾ ਜੀ, ਨਿਜ਼ਾਮਪੁਰਾ, ਦੇਵਾ ਸਿੰਘ ਵਾਲਾ। ਹਾਂ, ਇਹ ਜਿਹੜੇ ਤੁਸੀਂ ਪਿੰਡ ਦੱਸਦੇ ਹੋ, ਥੋੜਾ ਨਾਲ ਦੱਸਿਆ ਕਿ ਪਿੰਡ ਕਿਹੜੇ ਪਿੰਡ ਦੇ ਸਿੱਖ ਸਨ ਤੇ ਵਸਿੰਦੇ ਦੇ ਪਿੰਡ ਕਿਹੜੇ ਨਾਲ, ਅਗਰ ਤਫਸੀਲ ਨਾਲ? ਤੇ ਜਿਹੜਾ ਹੈਗਾ ਵਾ ਕਰੀਵਾਲਾ ਵੀ ਮੁਸਲਮਾਨਾਂ ਦਾ। ਅੱਛਾ। ਮੂਲ ਮੁਸਲਮਾਨਾਂ ਦਾ। ਅੱਛਾ। ਫੁਕਾਰੀਵਾਲ ਮੁਸਲਮਾਨਾਂ ਦਾ। ਸਠਿਆਲੀ ਮੁਸਲਮਾਨਾਂ ਦੀ। 82 ਮੁਸਲਮਾਨਾਂ ਦੀ। ਇਹ 4 ਫੇਰੇ ਦੇ ਪਿੰਡ, ਇਹ ਸਾਰੇ ਸਿਰਫ ਵਸਨੀਕ ਸਨ ਮੁਸਲਮਾਨ? ਸਾਰੇ ਮੁਸਲਮਾਨ ਵਸਨੀਕ ਸਨ। ਅੱਛਾ। ਇੱਕ ਤਾਂ ਧਾਰੋਵਾਲ ਚ ਸਿੱਖ, ਹੋਰ ਕਿਹੜੇ ਸਨ ਨਾਲ ਦੇ ਪਿੰਡ ਚ? ਹੁਣ ਇੱਥੇ ਕੋਟਲਾ ਕਾਲਮਾ ਵੀ ਆ ਸੀ? ਨਹੀਂ, ਕੋਟਲਾ ਕਾਲਮਾ ਵਾਵਾ। ਅੱਛਾ, ਨਾਲ ਦੇ ਪਿੰਡ ਦੇ ਵਿੱਚ ਮੈਂ ਹੋਰ ਕਿਹੜੇ ਹੋਰ ਸਿੱਖ? ਇਸ ਤੋਂ ਬਾਅਦ ਵੈਸਾ ਕਾਈ ਦੇਵਾ ਸਿੰਘ ਨਿਜ਼ਾਮਪੁਰੇ ਸਿੱਖ ਸੀ, ਮੂਲਾ ਸਿੰਘ ਵਾਲੇ ਸਿੱਖ ਸੀ, ਚੇਲੇ ਵਾਲੇ ਸਿੱਖ ਸੀ, ਚੂਹੇ ਚਾੜ ਫਾਏ ਵਾਲੀ ਸਾਰੇ ਸਿੱਖ ਸਿੱਖਾਂ ਦੇ ਹਨ। ਤੇ ਇਧਰ ਸਠਿਆਲੀ, ਸਰਿਆਲੀਆਂ ਤਿੰਨੇ ਚਾਰੇ ਸਿੱਖਾਂ ਦੀਆਂ ਹੀ। ਮਰੜ 41 ਸਿੱਖਾਂ ਦਾ, 42 ਸਿੱਖਾਂ ਦਾ, 45 ਸਿੱਖਾਂ ਦਾ। ਬਾਬਾ ਜੀ, ਤੁਹਾਡਾ ਕੋਈ ਹਾਨੀ ਕੋਈ ਨਹੀਂ ਸਿੱਖ ਕੋਈ ਯਾਰ ਬਲੀ ਹੋਵੇ? ਬੜੇ ਯਾਰ, ਉਹਨਾਂ ਦੇ ਨਾਂ ਤੇ ਦੱਸੋ ਕੋਈ ਫਿਰ। ਉਹ ਨਾ ਹੁਣ ਭੁੱਲ ਭੱਲ ਗਏ ਆ ਕਿ ਯਾਦਾਂ ਤੇ ਬੜੀ। ਜੇਦਾ ਸਿੰਘ ਦਾ ਮੁੰਡਾ ਕੰਨੀ ਸੀ, ਇੱਕ ਭੱਜੋ ਸੀ। ਅੱਛਾ, ਇਹ ਉਹਨਾਂ ਵਿੱਚ ਪੁੱਠੇ ਨਾਮ ਪਾਉਂਦੇ ਹਨ ਜਿਵੇਂ ਸਾਡੇ ਮੁਸਲਮਾਨਾਂ ਦੇ? ਹਾਂਜੀ। ਅੱਛਾ। ਭੱਜੋ ਸੀ ਤੇ ਐਸ ਮਰਬੇ ਵਾਲੇ ਸੀ ਉਹ ਜਿੱਥੇ ਬੈਠੇ ਆ। ਅੱਛਾ ਅੱਛਾ। ਤੇ ਪ੍ਰੀਤਮ ਸਿੰਘ ਦਾ ਮੁੰਡਾ ਇੱਕ ਸਵਰਨ ਸਿੰਘ ਸੀ, ਇੱਕ ਜੱਸੂ ਸੀ। ਜੱਸੂ ਸਾਡੇ ਡੇਰੇ ਹੀ ਰਹਿੰਦਾ ਹੁੰਦਾ ਸੀ, ਰੋਟੀ ਵੀ ਸਾਡੇ ਕੋਲ ਹੀ ਖਾ ਲੈਂਦਾ ਹੁੰਦਾ। ਅੱਛਾ ਜੀ। ਹਾਂ। ਅੱਛਾ, ਨਫ਼ਰਤ ਕੋਈ ਨਹੀਂ ਸੀ ਦਿਲਾਂ 'ਚ ਸਿੱਖਾਂ ਦੇ ਮੁਸਲਮਾਨਾਂ ਨੂੰ ਖਾ ਲੈਂਦੇ ਹਨ? ਪਿਆਰ ਨਾਲ ਹੀ ਵਸਦੇ ਆ। ਅੱਛਾ ਅੱਛਾ। ਉਹ ਵੀ ਸਾਡੇ ਨਾਲ ਪਿਆਰ ਨਾਲ ਵਸਦੇ, ਅਸੀਂ ਵੀ ਪਿਆਰ ਨਾਲ ਵਸਦੇ। ਉਂਝ ਵਰਤਨ ਹੈ ਸੀ ਆਪਣੀ ਸ਼ਾਦੀ ਵਿੱਚ ਸੁੱਕੀ ਦਾ, ਭਾਜੀ ਦਾ, ਕੋਈ ਦਾ ਕਿ ਨਹੀਂ?
ਵਿਆਹਾਂ ਦੀ ਸੁੱਕੀ ਭਾਜੀ ਸੁੱਕੀ ਤੇ ਹੁੰਦੀ ਆ, ਮੁਬਾਰਕ ਹੋਵੇ, ਕਿਸੇ ਨੇ ਮਠਿਆਈ ਖਵਾਲਤੀ, ਕਿਸੇ ਨੇ ਕੋਈ ਖਵਾਲਤਾ। ਤੇ ਬਾਬਾ ਜਦੋਂ ਦਿਨ ਤਿਉਹਾਰ ਆਉਂਦੇ ਹਨ, ਮਤਲਬ ਉਹਨਾਂ ਦਾ ਹੋ ਗਿਆ ਆਪਣੇ ਗੁਰਦੁਆਰੇ 'ਚ ਕਰਦੇ ਹੋਣਗੇ ਤੁਸੀਂ ਮੁਸਲਮਾਨ ਆਪਣੇ ਈਦਾਂ ਦੇ, ਇਹ ਉਦੋਂ ਕਿਵੇਂ ਦਾ ਮਿਲਣ ਵਰਤਨ ਇੱਕ ਦੂਸਰੇ ਨੂੰ ਮੁਬਾਰਕਬਾਦੀਆਂ ਮਿਲਦੇ ਹਨ? ਵਰਤੇ ਸੀ ਵੀ ਜਿਹੜਾ ਸਾਡਾ ਰੁਕਨ ਸੀ ਨਾ ਸਲਾਮ ਦਾ, ਉਹ ਸਾਨੂੰ ਨਹੀਂ ਰੋਕਦੇ, ਅਸੀਂ ਉਹਨਾਂ ਨੂੰ ਨਹੀਂ ਰੋਕਦੇ। ਅੱਛਾ ਅੱਛਾ। ਮਸਜਿਦ ਵੀ ਸਾਡੇ ਪਿੰਡ ਸੀ, ਅਸੀਂ ਅਜ਼ਾਨ ਵੀ ਕਹਿੰਦੇ ਸਾਂ, ਸਾਰੇ ਕੰਮ ਸੀ, ਸਾਨੂੰ ਕਿਸੇ ਨਹੀਂ ਰੋਕੇ। ਬਾਬਾ ਜੀ ਗੁਰਦੁਆਰਾ ਇੱਕ ਤੇ ਮਸਜਿਦ ਵੀ ਆਪਣੀ ਇੱਕ ਗੁਰਦੁਆਰਾ ਇੱਕ, ਮਸਜਿਦ ਇੱਕ, ਹੁਣ 5 ਮਸਜਿਦਾਂ ਨੇ ਹਾਜ਼ਰ ਮੌਕੇ। ਹਾਂਜੀ ਹਾਂਜੀ। ਤੇ ਕੋਈ ਹਿੰਦੂਆਂ ਦੇ ਘਰ ਵੀ ਹੈ ਇਸ ਪਿੰਡ 'ਚ? ਹਿੰਦੂ ਇੱਥੇ ਹੈਗਾ ਸੀ, ਟੁਣਕੀ ਰਾਮ ਤੇ ਹੰਸੋ ਜੱਗੋ, ਤੇ 3-4 ਘਰ ਬਾਹਮਣਾ ਦੇ ਸੀ। ਅੱਛਾ। ਉਹ ਆਪਣੀਆਂ ਦੁਕਾਨਦਾਰੀਆਂ ਕਰਦੇ ਸੀ ਆ ਪਰਚੂਨ ਦੀਆਂ। ਅੱਛਾ ਅੱਛਾ। ਬਾਬਾ ਜੀ ਉਦੋਂ ਤੁਹਾਨੂੰ ਸਾਰਾ ਕੁਝ ਯਾਦ ਹੈ? ਉਦੋਂ ਕਿੰਨੀ ਕੁ ਉਮਰ ਸੀ ਆਪਣੀ ਉਸ ਟਾਈਮ? ਉਮਰ ਦਾ ਨਹੀਂ ਮੈਨੂੰ ਪਤਾ, ਮੈਨੂੰ ਸਾਰੇ ਯਾਦ, ਸਾਰਾ ਕੁਝ ਯਾਦ ਹੈ। ਹਰ ਦੇ ਘਰ ਦਾ ਪਤਾ, ਹਰ ਦੇ ਮਰਬੇ ਦਾ ਪਤਾ, 12-13 ਸਾਲ ਦੇ ਹੋ ਗਏ ਨਾ ਤਾਂ ਹੀ ਮਰਬੇ ਦਾ ਪਤਾ ਵੀ ਆ ਫਲਾਣੇ ਦਾ, ਫਲਾਣੇ ਦਾ, ਫਲਾਣੇ ਦਾ। ਬਾਬਾ ਸਿਹਤ ਹੈ ਤੁਹਾਡੀ ਮਾਸ਼ਾਅੱਲਾ ਚੰਗੀ, ਦਾ ਕੋਈ ਰਾਜ ਵੀ ਦੱਸੋ ਵੇਖਣ ਵਾਲਿਆਂ ਨੂੰ, ਕੀ ਰਾਜ ਦੇ ਵਿੱਚ? ਇਹਦਾ ਰਾਜ ਇਹ ਆ ਕਿ ਸਵੇਰ ਉਠੋ 2 ਵਜੇ, ਉੱਠ ਕੇ ਤੇ ਮਾਲਿਸ਼ ਕਰੋ, ਮਾਲਿਸ਼ ਕਰਕੇ ਨਹਾਓ, ਨਹਾ ਕੇ ਤਹਈਏ ਦੀ ਨਮਾਜ਼ ਪੜੋ, ਨਫਲ ਪੜੋ, ਅੱਲਾ ਅੱਲਾ ਕਰੋ, ਸਵੇਰ ਉੱਠ ਕੇ ਦਹੀਂ ਤੇ ਬਈ ਰੋਟੀ ਖਾਓ। ਦਹੀਂ ਤੇ ਬਈ ਰੋਟੀ ਰਾਤ ਵਾਲੀ? ਰੋਟੀ ਖਾਓ। ਅੱਛਾ ਹਾਂ, ਮੇਰੀ ਗਿਦਾ ਇਹ। ਅੱਛਾ ਬਜ਼ੁਰਗੋ, ਇਹਨਾਂ ਨੂੰ ਥੋੜਾ ਦੱਸੋ, ਉਹਨਾਂ ਦੇ ਘਰ ਇੱਕ ਇਕੱਠੇ ਸਨ ਜਾਂ ਸਰਦਾਰਾਂ ਦੇ, ਜਾਂ ਕਹੋ ਗਲੀ 'ਚ ਜਿਵੇਂ ਸਾਡੇ ਹੁੰਦੇ ਨੇ ਕੋਈ ਕੁਰਸੀਆਂ ਦਾ ਹੋ ਗਿਆ, ਕੋਈ ਤੇਲੀਆਂ ਦਾ? ਇਕੱਠੇ ਸਨ। ਅੱਛਾ। ਗੁਰਦੁਆਰਾ ਦੇ ਚੂੜੇ ਚਮਾਰ ਜਿਹੜੇ ਇਹਨਾਂ ਦੀ ਈਸਾਈਆਂ ਦੀ ਵੱਖਰੀ ਠੱਠੀ ਸੀ, ਇਹ ਮੁਸਲਮਾਨ ਜਿਹੜੇ ਸੀ ਉਹਨਾਂ ਦਾ ਵੱਖਰੀ ਇਲਾਦਗੀ ਸੀ, ਵਿੱਚ ਹੈ ਵੀ ਸੀ ਪਰ ਹੈ ਲੈਦ ਸੀ। ਸਿੱਖ ਜਿਹੜੇ 2 ਕਨਾਲ ਦਾ ਹੱਥ ਸੀ ਹਰ ਮਰਬੇ ਨੂੰ। ਅੱਛਾ ਅੱਛਾ। ਹਾਂ, ਬਾਕੀ ਸਾਡੀ ਹੁਕੂਮਤ ਜਿਹੜੀ ਹੈ ਨਾ, ਜਿਹੜੀ ਵੀ ਆਈ ਆਵਾਮ ਨਾਲ ਬਹੁਤ ਹੀ ਅੱਛਾ ਸਲੂਕ ਕੀਤਾ। ਸਹੀ ਸਹੀ। ਜਿਹੜੀ ਵੀ ਆਈ ਹੈ ਆ ਕਹਿੰਦੇ ਨਾ ਬਿੱਲ ਵੱਧ ਗਿਆ, ਉਹ ਵੱਧ ਗਿਆ, ਜਦੋਂ ਹਰ ਸ਼ਹਿਰ ਵਧੀ ਹੈ ਤੇ ਨਾਲ ਇਹਨਾਂ ਵੀ ਤੇ ਵਧਣੇ। ਅੱਛਾ। ਹੁਣ ਤੁਸੀਂ ਆਏ ਜੇ ਫੈਸਲਾਬਾਦ ਦਾ ਕਿਰਾਇਆ ਹੁੰਦਾ ਸੀ 11 ਨੇ, ਤੇ ਹੁਣ ਕਿੰਨਾ ਹੈ? ਇਸੇ ਤਰ੍ਹਾਂ ਵੱਧ ਗਈ, ਤੇਲ ਨੇ ਵਧਣਾ। ਅੱਛਾ ਬਾਬਾ, ਜਦੋਂ ਫਿਰ ਪਿੰਡ ਵਾਲੇ ਗਏ ਨੇ, ਉਹ ਜਿਹੜੇ ਕਿਤੇ ਜਾਣਾ ਸੀ, ਹਾਂਜੀ, ਉਦੋਂ ਵੀ ਸਹੀ ਗਏ? ਉਦੋਂ ਤੇ ਵੱਡੂ ਟੁੱਕ ਹੋਈ, ਕੋਈ ਨੁਕਸਾਨ? ਸਾਡੇ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਇਆ। ਬੰਤਾ ਸੇ ਕੁਰਚੂ ਇੱਕ ਹੈਗਾ ਸੀ, ਉਹ ਆਪਣੀ ਜੋ ਧੀ ਨੂੰ ਲੈਣ ਗਿਆ ਸੀ ਗੰਡੀ ਪਿੰਡ। ਅੱਛਾ। ਉੱਥੇ ਜਾ ਕੇ ਤੇ ਲੈ ਕੇ ਆਇਆ, ਤੇ ਫਿਰ ਪਿੰਡ ਵਾਲਾ ਜੋ ਨਹਿਰ ਦਾ ਪੁਲ ਹੈ ਤੇ ਰੜਿਆਣੇ ਦੇ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ, ਤੇ ਘੋੜੀ ਲੈ ਗਏ। ਅੱਛਾ, ਘੋੜੀ ਸਦਕਾ ਉਹਨੂੰ ਮਾਰ ਦਿੱਤਾ? ਹਾਂ, ਘੋੜੀ ਦਾ ਸਦਕਾ ਮਾਰ, ਸਿੱਖ ਸਮਝ ਕੇ ਮਾਰਤਾ ਕਿ ਘੋੜੀ ਦਾ ਸਦਕਾ। ਅੱਛਾ ਅੱਛਾ। ਉਹ ਫਿਰ ਲੈ ਗਏ। ਫਿਰ ਉਹ ਬੱਚੀ ਜਿਹੜੀ ਉਹ ਫਿਰ ਨਾਨਕਿਆਂ ਦੀ ਚਲ ਗਈ ਗੰਡੀ ਵਿੰਡ। ਅੱਛਾ, ਉਹ ਘੋੜੀ ਲੈ ਲਈ ਤੇ ਕੁੜੀ ਨੂੰ ਕੁਝ ਨਾ ਕਿਹਾ? ਕੁੜੀ ਨੂੰ ਉਹਨਾਂ ਵੇਖਿਆ ਵੀ ਨਹੀਂ ਤੇ ਸੋਚਿਆ ਵੀ ਨਹੀਂ। ਕੁੜੀ ਜਦੋਂ ਡਿੱਗਾ ਨਾਲ ਹੀ ਡਿੱਗ ਕੇ ਤੇ ਕਮਾਦੇ ਪੈ ਗਈ ਸੀ, ਕਮਾਦ 'ਚ ਜਾ ਵੜੀ। ਅੱਛਾ ਅੱਛਾ। ਛੋਟੀ ਸੀ। ਅੱਛਾ ਅੱਛਾ। ਉਹ ਬਚ ਗਈ? ਉਹ ਬਚ ਗਈ। ਵਾਪਸ ਫਿਰ ਨਾਨਕੇ ਬਜ਼ੁਰਗੋ ਜਦੋਂ ਪਿੰਡ ਵਾਲੇ ਚਲ ਗਏ ਸਨ, ਫਿਰ ਬਾਅਦ 'ਚ ਜਦੋਂ ਅਸੀਂ ਚਲੇ, ਪਿੰਡ ਵਾਲੇ ਜਦੋਂ ਗਏ ਸਾਨੂੰ ਮਿਲ ਗਿਲ ਕੇ ਗਏ। ਹਾਂਜੀ ਹਾਂਜੀ। ਸਾਡੀ ਇੱਕ ਦਿਨ ਪਹਿਲਾਂ ਉਹਨਾਂ ਦਾਵਤ ਵੀ ਕੀਤੀ ਹੈ, ਦੁੱਧ ਦੱਧ ਦੀ, ਇਹ ਉਹ ਪਿਆਰ ਨਾਲ ਅਖਲਾਕ ਨਾਲ, ਸਵੇਰੇ ਆ ਚਲੇ ਜਾਣਾ। ਅਸੀਂ ਜਦੋਂ ਗਏ ਅਸੀਂ ਨਾਲ ਹੀ ਫਿਰਦੇ ਤੁਰਦੇ ਸਾਂ। ਸਾਡਾ ਉਹਨਾਂ ਦਾ ਇੰਨਾ ਤਾਵਨ ਸੀ, ਇੰਨਾ ਪਿਆਰ ਸੀ, ਸਾਂਝ ਸੀ। ਹਾਂਜੀ, ਇੰਨਾ ਸਾਂਝ। ਅੱਛਾ ਬਾਬਾ ਜੀ, ਜਦੋਂ ਤੁਸੀਂ ਇਕੱਠੇ ਸਾਰੇ ਵਸਦੇ ਹੋ, 47 ਤੋਂ ਪਹਿਲਾਂ ਦੀ ਗੱਲ ਮੈਂ ਕਰ ਲਗਾ, ਜੋ ਸਾਰੇ ਤੁਸੀਂ ਇਕੱਠੇ ਹੋ, ਯਾਨੀ ਮੁਸਲਮਾਨ, ਹਿੰਦੂ, ਸਿੱਖ, ਈਸਾਈ, ਚਲੋ ਈਸਾਈ ਤਾਂ ਵੀ ਸਾਡੇ ਨਾਲ ਹੈ ਨਾ, ਜਿੰਨੇ ਵੀ ਮਸੀਹ ਨੇ, ਉਦੋਂ ਵਕਤ ਸਹੀ ਸੀ ਕਿ ਹੁਣ ਵਾਲਾ ਵਕਤ ਸਹੀ ਸੀ ਕਿ ਚੰਗਾ ਹੋਇਆ ਚਲੇ ਗਏ? ਤੁਸੀਂ ਕੀ ਨਜ਼ਰ ਨਾਲ ਵੇਖਦੇ? ਦੇਖੋ ਜੀ, ਜੇ ਉਹਨਾਂ ਦਾ ਜਿਹੜਾ ਵਕਤ ਸੀ ਉਹਨਾਂ ਆਪਣਾ ਬੜਾ ਅੱਛਾ ਸਾਡੇ ਨਾਲ ਲਗਾਇਆ। ਹਾਂਜੀ, ਬਹੁਤ ਅੱਛਾ। ਹੁਣ ਵਕਤ ਆ ਗਿਆ ਸਾਡਾ, ਇਹ ਜਿਹੜੇ ਲੋਕ ਸਾਡੇ ਇੱਥੇ ਆਣ ਕੇ ਬੈਠੇ, ਇਹ ਸਾਨੂੰ ਉਹਨਾਂ ਵਾਂਗੂ ਅੱਛਾ ਹੀ ਜਾਣਦੇ ਨੇ। ਹਕੂਮਤ ਵੀ ਸਾਨੂੰ ਆਵਾਮ ਨੂੰ ਅੱਛਾ ਹੀ ਜਾਣਦੀ ਹੈ। ਉਹਨਾਂ ਨਾਲ ਲੰਘਿਆ ਇੱਥੇ ਦਾ ਸਾਡਾ, ਇੱਥੇ ਨਾਲ ਸਾਨੂੰ ਕੋਈ ਤਕਲੀਫ ਨਹੀਂ ਕਿਸੇ ਕੋਲੋਂ, ਆਣ ਕੋਲੋਂ, ਗੁਆਂਢ ਕੋਲੋਂ, ਲੈਣ ਦੇਣ, ਸ਼ਾਦੀ ਗਮੀ ਸਾਡੀ ਉਹਨਾਂ ਨਾਲ ਵੱਖਰੀ। ਅੱਛਾ ਬਾਬਾ ਜੀ, ਜੋ ਗਏ ਨੇ ਸਰਦਾਰ, ਉਹਨਾਂ ਜੋ ਇੱਥੇ ਮੁਸਲਮਾਨ ਹੋ ਕੇ ਰਹਿ ਗਿਆ ਹੋਇਆ, ਉਹਨਾਂ ਕੋਲ ਕੋਈ ਨਹੀਂ ਰਿਹਾ। ਸ਼ਾਹਕੋਟ ਕਰਿਆ ਹੀ ਹਿੰਦੂ। ਅੱਛਾ। ਉਹਨੇ ਇਸਲਾਮ ਕਬੂਲ ਕਰ ਲਿਆ ਸੀ, ਉਹਦਾ ਫਿਰ ਨਾਂ ਰੱਖਿਆ ਸੀ, ਭੁੱਲ ਗਿਆ। ਚਲੋ ਕੋਈ ਇਹ ਕਰਿਆ ਸੀ ਯਾਨੀ ਐਂਡ ਤੱਕ ਮੁਸਲਮਾਨ ਰਿਹਾ ਫਿਰ? ਮੁਸਲਮਾਨ ਹੀ ਰਿਹਾ। ਇਹ ਹੁੰਦਾ ਨਾ ਕਿ ਆਰਜ਼ੀ ਬਾਅਦ ਚਲ ਜਾਂਦੇ। ਉਹਦੀ ਔਲਾਦ ਹੈ ਤੇ ਪੁੱਤ ਨੇ। ਆਪਣੇ ਪਿੰਡ ਵਾਲੇ ਜਿਹੜੇ ਸਿੱਖ ਗਏ ਨੇ, ਕੋਈ ਬਾਅਦ ਚ ਵੇਖਣ ਆਇਆ ਪਿੰਡ, ਮਿਲਿਆ ਤੁਹਾਨੂੰ? ਮਿਲਣਾ ਕਈ ਵਾਰ ਆਇਆ,
ਕਿਹੜੇ ਕਿੰਨਾ ਚ ਹੋਇਆ ਕੋਈ? ਕੰਸਾਪੁਰੀਆਂ ਚੋਂ ਆਇਆ, ਗਰਾਇਆ ਚੋਂ ਮੈਨੂੰ ਮਿਲਣ ਵਾਸਤੇ। ਅੱਛਾ ਕਰਤਾਰ ਸਿੰਘ ਗਰਾਇਆ ਦੇ ਪੁੱਤ 2 ਵਾਰਾਂ 3 ਵਾਰਾਂ ਮਿਲਣ ਵਾਸਤੇ ਆਇਆ, ਆਪਣਾ ਪਿੰਡ ਵੇਖਣ ਵਾਸਤੇ ਆਇਆ। ਹਾਂਜੀ ਹਾਂਜੀ ਪਿੰਡ ਤੋਂ। ਪੂਰਨ ਸਿੰਘ ਦਾ ਪੜੋਤ ਨੌ ਤੇ ਪੜੋਤਾ ਤੇ ਪੜੋਤ ਨੌ ਇੱਥੇ ਆਪਣਾ ਪਿੰਡ ਵੇਖਣ ਆਇਆ। ਤਾਂ ਕਿ ਮੈਂ ਪੁੱਛਦਾ ਉਹਨਾਂ ਨੂੰ, ਦੱਸਦੀ ਰਾਹ ਤੁਹਾਡਾ ਘਰ ਆ ਨਹੀਂ ਘਰ ਤੁਹਾਡਾ। ਅੱਛਾ ਅੱਛਾ ਜਿੱਦਾਂ ਸਾਡਾ ਉਹਨਾਂ ਦੇ ਦਿਨ ਲੰਘੇ ਸੀ ਨਾ, ਉਸੇ ਦਿਨ ਸਾਡੇ ਹੁਣ ਇਹਨਾਂ ਨਾਲ ਲੰਘਣ ਦੇ। ਅੱਛਾ ਅੱਛਾ ਪਿਆਰ ਨਾਲ ਲੰਘਦੇ। ਅੱਛਾ ਬਾਬਾ ਜੀ, ਆਖਰ ਤੇ ਸਿਰਫ ਮੈਨੂੰ ਦੱਸਿਆ ਜੀ, ਮੈਨੂੰ ਪੁੱਛਣਾ ਨਹੀਂ ਯਾਦ ਰਿਹਾ ਹੁਣ ਮੇਰੇ ਜ਼ਿਹਨ ਚ ਆਇਆ ਕਿ ਉਹ ਜਿਵੇਂ ਆਪਾਂ ਜੀ ਜ਼ਾਤਾਂ ਨੇ, ਜਿਵੇਂ ਤੁਸੀਂ ਲక్ష్మణ ਸਿੰਘ ਜਿਹੜੇ ਉਹ ਰੰਧਾਵੇ ਸਨ, ਹਾਂਜੀ। ਹੋਰ ਕਿਹੜੀ ਕਿਹੜੀ ਜ਼ਾਤ ਦੇ ਹਨ ਸਿੱਖ? ਰੰਧਾਵੇ ਹੈਗੇ ਸੀ 4 ਹਿੱਸੇ, 3 ਹਿੱਸੇ। ਅੱਛਾ ਦੂਰੇ ਜਿਹੜੇ ਸੀ ਨਾ ਚੌਥਾ ਹਿੱਸਾ ਕੋਈ ਗਰਾਏ ਸੀ। ਅੱਛਾ ਗੁਰਾਏ ਵੀ ਸਨ? ਗਰਾਏ ਵੀ ਸੀ। ਤੇ ਗਰਾਏ ਜਿਹੜੇ ਸੀ 4-5 ਘਰ ਜਿਹੜੇ ਸੀ। ਕੰਬੋਆਂ ਦਾ ਘਰ ਕੋਈ ਨਹੀਂ? ਕੋਈ ਨਹੀਂ, ਕੰਬੋ ਕੋਈ। ਕੰਬੋ ਵਿਰਕ ਵੀ ਕੋਈ ਨਹੀਂ। ਅੱਛਾ ਕੰਬੋ ਹੈਗਾ ਸਾਰਾ ਦੇਵਾ ਸਿੰਘ, ਕੰਬੋ ਹੈਗਾ ਸਾਰਾ ਮੂਲਾ ਸਿੰਘ, ਕੰਬੋ ਹੈਗਾ ਸਾਰਾ ਬਹੋੜੂ। ਇਹ ਸਾਰੇ ਕੰਬੋਆਂ ਦੇ ਪਿੰਡ ਸਿੱਖਾਂ। ਅੱਛਾ 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 ਹਾਂਜੀ ਨਾਜ਼ਰੀਨ, ਤੁਸੀਂ ਸਾਰੇ ਬਾਬਾ ਜੀ ਦੀਆਂ ਗੱਲਾਂ ਇੱਥੇ ਸਠਿਆਲੀ ਦੇ ਪਿਛਲੀ ਸਠਿਆਲੀ ਦੇ ਵੀ ਇੱਥੇ ਸਿੱਖ ਹੈਗੇ ਸੀ। ਮਰੀਕ ਸਿੰਘ, ਸੰਤੋਖ ਸਿੰਘ। ਅੱਛਾ ਅੱਛਾ ਤੇ ਸੋਮਾ ਸਿੰਘ ਉਹਦਾ ਮੁੰਡਾ ਕਰਲਾ ਜਾਏ ਹੋ ਜਾ ਨਾਂ ਨੇ ਉਹ ਵੀ ਹੈਗੇ ਸੀ। ਫਿਰ ਕੰਸਾਪੁਰੇ ਦੇ ਵੀ ਇੱਥੇ ਹੈਗੇ, ਇੱਥੇ ਪਿਛਲੇ ਰੂੜੇ ਦੇ ਵੀ ਇੱਥੇ ਹੈਗੇ ਸੀ ਸਿੱਖ। ਇਹ ਜਿਹੜੇ ਰੰਧਾਵੇ ਆ ਕੁੱਲੋ ਹੁਣ ਧਾਰੋ ਵਾਲੀ ਦੇ ਸੀ, ਪਿਛਲੀ ਦੇ। ਅੱਛਾ ਰੰਧਾਵਾ ਜਿੰਨਾ ਵੀ ਕੁੱਲ ਹੁਣ ਪਿਛਲੀ ਧਾਰੋ ਵਾਲੀ। ਪਿਛਲੀ ਧਾਰ ਵਾਲੀ ਮਿਸਾਲ? ਪਿਛਲੀ ਧਾਰ ਵਾਲੀ ਉੱਥੋਂ ਇੱਥੇ ਆਣ ਕੇ ਬਾਅਦ ਹੋਏ। ਨਹੀਂ, ਉਹ ਧਾਰ ਵਾਲੇ ਇੱਧਰ ਹੀ ਸਾਈਡ ਤੇ, ਉਧਰ ਇੰਡੀਆ ਚੋਂ? ਇੰਡੀਆ ਤੋਂ। ਅੱਛਾ ਅੱਛਾ ਇੰਡੀਆ ਤੋਂ ਜੋ ਜ਼ਮੀਨ ਅਲਾਟਮੈਂਟ ਗਵਰਨਮੈਂਟ ਨੇ ਦਿੱਤੀ, ਉਦੋਂ ਉਹ ਇੱਥੇ ਧਾਰੋ ਵਾਲੀ ਦੇ ਆਏ ਜਿੰਨੇ ਰੰਧਾਵੇ। ਅੱਛਾ ਨਹੀਂ, ਧਾਰ ਵਾਲੀ ਪਿੰਡ ਦੇ 47 ਤੋਂ ਪਹਿਲਾਂ ਦਾ ਨਾਂ ਹੈ ਧਾਰ ਵਾਲੀ ਹੈ ਨਾ? ਇਹ ਤੇ ਧਾਰੋ ਵਾਲੀ ਹੈ, ਦੇਸ਼ ਵੀ ਧਾਰੋ ਵਾਲੀ ਸੀ। ਅੱਛਾ ਉਥੋਂ ਮਤਲਬ ਇੱਥੇ ਆ ਕੇ ਤੇ ਉਹਨਾਂ ਆਪਣੇ ਪਿੰਡ ਦਾ ਹੀ ਨਾਂ ਰੱਖਿਆ ਸੀ ਇਹਦਾ। ਅੱਛਾ ਅੱਛਾ ਚੱਕ ਨੰਬਰ 33 RB ਧਾਰ ਵਾਲੀ। ਚਲੋ ਬਜ਼ੁਰਗੋ, ਮਿਹਰਬਾਨੀ ਤੁਹਾਡੀ। ਰਾਜੇ, ਤੁਸੀਂ ਸਾਰੀਆਂ ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਸੁਣੀਆਂ, ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਇਹਨਾਂ ਨੇ ਸਾਰਾ ਸਰਦਾਰ ਲక్ష్మణ ਸਿੰਘ ਦੇ ਬਾਰੇ ਵੀ ਜਿਹੜੀ ਉਹ ਹਿਸਟਰੀ ਤੁਹਾਨੂੰ ਦੱਸੀ, ਔਰ ਇਹਨਾਂ ਦੇ ਨਾਂ, ਉਹਨਾਂ ਦੀ ਜ਼ਾਤ, ਉਹਦੇ ਪਿਓ ਦਾ ਨਾਂ ਕੀ ਸੀ, ਤੁਸੀਂ ਸਾਰਾ ਕੁਝ ਸੁਣ ਲਿਆ। ਉਮੀਦ ਤੁਹਾਨੂੰ ਵੀਡੀਓ ਅੱਛੀ ਲੱਗੀ। ਵੀਡੀਓ ਅੱਛੀ ਲੱਗੇ ਲਾਈਕ ਪੂਰਨ ਸਿੰਘ ਦਾ ਮੁੰਡਾ ਹੈਗਾ ਸੀ ਖੜਕ ਸਿੰਘ। ਉਦੋਂ ਛੁੱਟੀ ਉਹਨਾਂ ਦਾ ਸੀ, ਇੱਥੇ ਪਿੰਡ ਤਲਾ ਦੇਣੀ, ਮੈਂ ਫਲਾਣੀ ਤਰੀਕ ਫਲਾਣੀ ਗੱਡੀ ਤੇ ਆ ਰਿਹਾ, ਫਿਰ ਅੱਧਾ ਪਿੰਡ ਨੂੰ ਲੈਣ ਜਾਂਦਾ ਸੀ। ਫਿਰ ਉਹ ਟਾਂਗਿਆਂ ਤੇ ਹੁਣੇ ਤੇ ਇੱਕ ਟਾਂਗਾ ਫਰੂਟ ਦਾ ਮੌਸਮ ਦਾ ਜਿਹੜਾ ਵੀ ਉਹ ਭਰ ਕੇ ਲਿਆਉਣਾ ਹੁੰਦਾ ਸੀ। ਫਿਰ ਇੱਥੇ ਲਿਆ ਕੇ ਤੇ ਜਿਹੜਾ ਨਹੀਂ ਗਿਆ ਉਹਨੇ ਫਿਰ ਸਵੇਰੇ ਆਣ ਕੇ ਫਲ ਵੀ ਲੈਣਾ ਤੇ ਮਿਲਣਾ ਵੀ। ਸਾਡੇ ਨਾਲ ਉਹ ਖੜਕ ਸਿੰਘ ਖੇਡਦਾ ਰਿਹਾ। ਅੱਛਾ ਅਸੀਂ ਬੱਚੇ ਸਾਂ, ਉਹ ਪੂਰਾ ਸੀ ਖੜਕ ਸਿੰਘ। ਲੈਫਟੀਨੈਂਟ ਨਹੀਂ, ਉਹ ਕਪਤਾਨ ਸੀ ਉਸ ਵਕਤ ਆਰਮੀ। ਅੱਛਾ, ਉਹ ਤੁਹਾਡੇ ਪਿੰਡ ਦਾ ਸੀ? ਆਹੋ, ਉਹਦਾ ਹੀ ਖੜਕ ਸਿੰਘ।